ਕਿਸੇ ਦੇ ਘਰ ਸਿਣਿਆ ਜਾਂਦਾ ਸੀ ਨਾ ਤੇ ਲੋਕ ਬੜੇ ਸ਼ੌਕ ਨਾਲ ਆਉਂਦੇ ਹਨ, ਅੱਬਾ ਜੀ ਤੁਸੀਂ ਜੰਨੇ ਲੱਗੇ ਜੋ। ਹੁਣ ਕਿਸੇ ਦੇ ਘਰ ਅੱਬਲ ਤੇ ਉਹ ਕਾਟ ਹੀ ਜਾਂਦਾ, ਭਾਵੇਂ ਗੁਆਂਢੀਆਂ ਨੇ ਤੇ ਭਾਵੇਂ ਦੂਰ ਹੈ, ਤੇ ਆਂਦੇ ਨੇ ਕਾਟ ਆਇਆ ਤੇ ਅੱਬੇ ਜੀ ਆਂਦੇ ਨੇ ਬੇਟਾ ਮੇਰਾ ਵੀ ਦਿਲ ਹੈ ਜਾਣ ਤੇ। ਨਹੀਂ ਅੱਬਾ ਜੀ ਛੱਡੋ, ਤੁਸਾਂ ਕੀ ਜਾਣਾ। ਉਹ ਸਾਰੇ ਪੈਂਟਾਂ ਵਾਲੇ ਮੁੰਡੇ ਹੋਣੇ ਤੇ ਵਿੱਚ ਫਿਰ ਤਾਮਤ ਵਾਲੇ ਤੁਸੀਂ ਜਿਹੜਾ ਬਰੋਬੇ ਲੱਗੋ ਜੀ। ਅੱਬਾ ਉਸੇ ਵੇਲੇ ਮੰਨ ਜਾਂਦਾ, ਅੰਦਰ ਠੀਕ ਹੈ ਬਈ ਪੁੱਤਰ, ਮੈਂ ਹੁਣ ਪਿਛਲੀ ਉਮਰੇ ਪੈਂਟ ਤੇ ਨਹੀਂ ਨਾ ਪਾਣੀ, ਤੂੰ ਹੀ ਪੁੱਤਰ ਟੁਰ ਜੇ। ਲੋ ਜੀ ਜੰਝ ਜਾਏ 10 ਬੰਦਿਆਂ ਦੀ ਤਾਂ 100 ਬੰਦੇ ਦੀ ਤਾਂ 20 ਬੰਦਿਆਂ ਦੀ ਤਾਂ ਟੁਰ ਕੇ ਜੰਝਾਂ ਜਾਂਦੀਆਂ ਸਨ ਤੇ ਰਾਤਾਂ ਰਹਿੰਦੀਆਂ ਸਨ। ਹੁਣ ਤੇ ਭਾਜੀ ਐਸਾ ਵਕਤ ਆ ਗਿਆ, ਉਹ ਆਂਦੇ ਨੇ ਜੀ 3 ਤੋਂ 4 ਨਹੀਂ ਹੋ ਸਕਦੇ, ਵੇਖ ਲਿਆ ਜੇ ਹੋਟਲ ਬੰਦ ਹੋ ਜਾਣਾ। ਜਾਂਆਂ ਹੀ ਬੰਨੀ ਬੰਨੀ ਜਾ ਰਹੀ ਹੈ, ਅੱਗਰ ਪਿੱਛੇ ਬੰਦੇ ਜਾ ਰਹੇ ਨੇ। ਇੱਕ ਬਾਬੇ ਦੀ ਥੋਮ ਦੀ ਗੋਡੀ ਕਰ ਰਹੇ ਨੇ, ਅਗਲੇ ਸਿਰੇ ਤੋਂ ਲੱਗ ਕੇ ਉਹਨਾਂ ਪਿਛਾਂ ਤਾਈਂ ਧਿਆਨ ਮਾਰਿਆ, ਕਿਸੇ ਬੰਦੇ ਦੇ ਸਿਰ ਤੇ ਟੋਪੀ ਕੱਪੜਾ ਹੈ ਹੀ ਨਹੀਂ, ਮੁੰਡੇ ਹੀ। ਜਦੋਂ ਅੱਧੀ ਕੋ ਅਗਰ ਲੰਘ ਗਏ ਨਾ ਤੇ ਬਾਬੇ ਜੀ ਆਂਦੇ ਨੇ ਮੈਨੂੰ ਮੈਦ ਨਹੀਂ, ਤੁਹਾਨੂੰ ਉਹ ਡੋਲਾ ਦੇਣ। ਤੇ ਪਿਛਾਂ ਪਰਤ ਕੇ ਆਂਦੇ ਨੇ ਬਾਬਾ ਜੀ ਤੁਹਾਡਾ ਕੋਈ ਦਿਮਾਗ 'ਚ ਆ ਗਿਆ, ਗਰਮੀ ਬੜੀ ਹੈ ਤੇ ਨਹਾਓ ਜਾ ਕੇ ਖੂਹ 'ਤੇ, ਖੂਹਾਂ ਦੀਆਂ ਪਾਣੀ ਹਨ। ਆਂਦਾ ਚਲੋ ਪੁੱਤਰ ਠੀਕ ਹੈ। ਫਿਰ ਇਸੇ ਬੰਨੀ ਲੰਘਿਆ ਜੀ। ਅੱਜ ਬਾਈ ਅਸੀਂ ਤਾਂ ਆਪਣੀ ਪੁੱਤਰ ਗੱਲ ਕਰਨੇ ਆ, ਸਾਨੂੰ ਕੋਈ ਪਾ ਕੇ ਦੇ ਛੜੇ ਠੀਕ ਹੋਣ, ਸਾਡੀ ਆਵਾਜ਼ ਆ ਕੋ ਨਹੀਂ ਲੱਗਦੀ, ਸਾਨੂੰ ਭਾਂਡਾ ਹੀ ਨਹੀਂ ਲੱਭਦਾ। ਖਲੋ ਕੇ ਚੋਖੇ ਚਿਰ ਲੋਕ ਰੋਟੀ ਖਵਾਉਂਦੇ ਰਹੇ ਨੇ, ਉਹ ਸਟੈਂਡਾਂ ਦੇ ਉੱਤੇ ਪਰਾਤਾਂ ਹੋਣੀਆਂ, ਸਾਡੀ ਵਾਰੀ ਦਿਲ ਚੜ੍ਹਦੇ ਖਾ ਕੇ ਨਿਕਲ ਗਏ ਤੇ ਬਾਬੇ ਰਾਮ ਦੇ 'ਚ ਥਾਲੀ ਨਹੀਂ ਲੱਭੀ। ਉਦੋਂ ਬੜੀਆਂ ਦਰੀਆਂ ਸੋਹਣੀਆਂ ਵਿਛਾ ਕੇ ਤੇ ਉਹਨਾਂ ਵਕਤਾਂ ਹੀ ਲੋਕ ਬਹਾ ਕੇ ਤੇ ਫਿਰ ਖਵਾਉਂਦੇ ਸਨ ਤੇ ਸਵਾਲ ਪਾਉਂਦੇ ਸਨ। ਲੋ ਜੀ ਉਹ ਆਖਣ ਲੱਗਾ ਇਸੇ ਬੰਨੀ ਲੰਘਿਆ ਜੇ ਪੁੱਤਰ, ਤੇ ਉਹ ਆਖਣ ਲੱਗੇ ਠੀਕ ਹੈ ਬਾਬਾ ਜੀ ਸਾਡੇ ਕੋਲ ਚੇਟੇ ਸਾਰਾ ਵਾਰ ਇੱਥੋਂ ਹੀ ਆਵਾਂਗੇ। ਪਹਿਲਾਂ ਸਵਾਲ ਪਾਉਂਦੇ ਹਨ, ਜੇ ਉਹ ਹੱਲ ਕਰਦਾ ਸੀ ਤੇ ਫਿਰ ਰੋਟੀ ਦਿੰਦੇ, ਫਿਰ ਰੋਟੀ ਦਿੰਦੇ ਹਨ। ਹੁਣ ਵੇਖ ਲਓ ਕਦੇ ਕਿਸੇ ਪਾਇਆ ਸਵਾਲ। ਲੋ ਜੀ ਉਹ ਦਰੀਆਂ ਦੇ ਉੱਤੇ ਬਹਿ ਗਏ ਤੇ ਲਾਕੜੀ ਜਿਹੜੇ ਨੇ ਜੋ ਉਹਨਾਂ ਨੇ ਥਾਲੀਆਂ ਮਿੱਠੇ ਲੂਣੇ ਚੌਲ ਪੁੱਤਰ ਹੁੰਦੇ ਹਨ ਤੇ ਲਾਕੜੀ ਖਲੋ ਜਾਣੇ ਹਨ। ਲੋ ਜੀ ਇੱਧਰੋਂ ਸ਼ੁਰੂ ਕਰਨਾ। ਐਸਾ ਹੀ ਕੋਈ ਸਬਰ ਅੱਲਾ ਨੇ ਦਿੱਤਾ ਵੀ ਜਦੋਂ ਸਾਰਿਆਂ ਬੰਦਿਆਂ ਦੇ ਅੱਗੇ ਰੋਟੀ ਧਰੀ ਜਾਂਦੀ ਸੀ, ਜੋ ਵੀ ਪੱਕਿਆ ਹੁੰਦਾ ਸੀ ਉਹ ਜ਼ਿਆਦਾ ਦਿੰਦੇ ਹਨ ਘਰ ਵਾਲੇ। ਇਹ ਨਹੀਂ ਵੀ ਜਿਹਦੇ ਅੱਗੇ ਧਾਰ ਕੱਟੀ ਉਹ ਜੁੜ ਗਿਆ। ਲੋ ਜੀ ਉਹਨਾਂ ਸਾਰਿਆਂ ਬੰਦਿਆਂ ਦੇ ਅੱਗੇ ਬੜੇ ਆਰਾਮ ਦੇ ਨਾਲ ਥਾਲੀਆਂ ਮਿੱਠੇ ਲੂਣੇ ਚੌਲ ਹਰ ਬੰਦੇ ਦੇ ਅੱਗੇ ਥਾਲੀ ਧਰੀ, ਜਿੰਨੇ ਵੀ ਹਨ ਬੰਦੇ। ਜਦੋਂ ਸਾਰਿਆਂ ਦੇ ਅੱਗੇ ਧਾਰ ਕੱਟੀ ਨਾ ਤੇ ਉਹ ਲਾਕੜੀ ਜਿਹੜਾ ਖਲੋ ਕੇ ਆਖਾਂਗਾ ਜੀ ਤੂੜੀ ਦਾ ਖੱਬੜ ਕੱਢ ਕੇ ਤੇ ਫੇਰ ਬਿਸਮਿਲ੍ਲਾ ਪੜ੍ਹਨੀ, ਸਾਰਿਆਂ ਨੇ ਉਂਦੀ ਪਾ ਛੜੀ। ਉਹਨਾਂ ਦੇ ਵਿੱਚੋਂ ਵੀ ਕੋਈ ਸਿਆਣੇ ਹਨ ਤੇ ਸਿਆਣਿਆਂ ਦੀ ਗੱਲ ਇਹ ਚਾਹੁੰਦੇ ਉਹ ਜਿਹੜਾ ਬਾਬੇ ਰਾਹ 'ਚ ਗੱਲ ਕੀਤੀ ਹੈ ਜੀ ਉਹ ਹੀ ਜੇ। ਇੱਕ ਆਖੇ ਤੂੰ ਜਾ ਉੱਠ ਕੇ, ਦੂਜਾ ਆਖੇ ਤੂੰ ਜਾ, ਪਰ ਜਾਣਾ ਪਿਆ, ਮਜਬੂਰੀ ਸੀ। ਦੋ ਉੱਠੇ ਤੇ ਜਾ ਕੇ ਬਾਬੇ ਦੀ ਫਿਰ ਗੋਡੀ ਲੱਗੇ ਤੇ ਆਂਦੇ ਨੇ ਨਾਮੇ ਮੌਲਾ ਬਾਬਾ ਜੀ ਜਰਾ ਉੱਠੋ। ਉਹਨਾਂ ਬਾਬੇ ਰਾਹ ਉਹ ਕਹਿਣ ਲੱਗਾ ਪੁੱਤਰ ਮੈਂ ਕਿੱਥੇ ਉੱਠਿਆ, ਮੇਰਾ ਤਾਂ ਅੱਗੇ ਥੋਮ ਸੁੱਕ ਗਿਆ ਤੇ ਮੈਂ ਤਾਂ ਤੁਹਾਡਾ ਡੋਲਾ ਪਿਆ ਵੇਖਣਾ, ਮੈਂ ਇੱਥੋਂ ਉੱਠਣਾ ਹੀ ਨਹੀਂ ਜਿੰਨਾ ਚਿਰ ਤੁਹਾਡਾ ਡੋਲਾ ਨਾ ਵੇਖਾਂ। ਤੁਸੀਂ ਆਖ ਕੇ ਗਏ ਜੀ ਇਸੇ ਬੰਨੀ ਲੰਘਣ। ਆਖਾਂਗੇ ਬਾਬਾ ਜੀ ਮਿਹਨਤ ਮੰਨੋ, ਡੋਲੇ ਤਾਂ ਹੀ ਚੱਪੜੇ ਹੀ ਨਹੀਂ ਅਜੇ ਤਾਂ ਖਾਧਾ ਵੀ ਕੱਖ ਨਹੀਂ, ਡੋਲਾ ਤਾਂ ਅਜੇ ਬਾਅਦ ਵਿੱਚ। ਬਾਹਰ ਤਰਲਾ ਮਿਹਨਤ ਕੀਤੋਂ ਨੇ ਚੋਖਾ ਤੇ ਬਾਬੇ ਜੀ ਆਖਾਂਗੇ ਹੁਣ ਗਏ ਨੇ ਅੜ ਤੇ ਮਾੜੀ ਗੱਲ ਮੈਂ ਇਹਨਾਂ ਕੋਲ ਨਕੀਰਾਂ ਪਿਆ ਕਢਾਵਾਂ। ਬਾਬੇ ਜੀ ਆਂਦੇ ਨੇ ਠੀਕ ਹੁਣ ਥੋਮ ਦੀ ਗੋਡੀ ਬੜੀ ਵਰਤਰ ਹੈ, ਬਾਬਾ ਜੀ ਅਸੀਂ ਤੁਹਾਨੂੰ ਪਾਣੀ ਤਰੋਂ ਕੇ ਤੇ ਗੋੜ ਕੇ ਦੇ ਜਾਂਦੇ, ਪਰ ਸਾਨੂੰ ਇੱਕ ਵਾਰੀ ਕੱਢੋ। ਬਾਬੇ ਰਾਂ ਨੇ ਕੱਪੜੇ ਅੰਦਰ ਟੰਗੇ, ਉਹ ਕੰਮ ਸ਼ਮ ਵਾਲੇ ਹਨ, ਪੱਗ ਟੰਗੀ, ਖੂਹ ਵਗਦਾ ਸੀ। ਬਾਬੇ ਰਾਂ ਤਾਰੀ ਲਾਈ, ਉਹ ਕੱਪੜੇ ਲਾਏ ਤੇ ਚਿੱਟੇ ਕੱਪੜੇ ਪਾਏ, ਸਿਰ 'ਤੇ ਪੱਗ ਬੰਨੀ ਤੇ ਬਾਬੇ ਦੀ ਟੁਰ ਪਏ ਨਾਲ। ਸੱਚੀ ਮੁੱਚੀ ਮੇਰਾ ਪੁੱਤਰ ਜਦੋਂ ਗਏ ਤੇ ਲਾਕੜੀ ਵੀ ਖਲੋਤੇ ਤੇ ਸਾਰੇ ਧੌਣਾ ਸੱਟ ਕੇ ਤੇ ਅੱਗੇ ਰੋਟੀ ਪਈ, ਜਿਵੇਂ ਅਸੀਂ ਰੋਜ਼ਾ ਜਿੰਨਾ ਚੱਕ ਖੁੱਲ੍ਹਦਾ ਨਹੀਂ ਅਸੀਂ ਕੋਈ ਸ਼ਾਇਦ ਡੁੰਗ ਨਹੀਂ ਸਕਦੇ। ਬਾਬੇ ਨਾਲ ਜਾ ਕੇ ਦੁਆ ਸਲਾਮ ਲਈ ਤੇ ਆਖਣ ਲੱਗੇ ਭਾਈ ਪ੍ਰਾਹੁਣਿਆਂ ਨੂੰ ਕਿਉਂ ਨਹੀਂ ਰੋਟੀ ਖਾਣ ਦਿੰਦੇ। ਉਹ ਜਿਹੜੇ ਲਾਕੜੀ ਹਨ ਆਖਣ ਲੱਗੇ ਬਾਬਾ ਜੀ ਪਕਾਈ ਇਹਨਾਂ ਵਾਸਤੇ ਸਾਰਾ ਕੁਛ, ਇਹਨਾਂ ਨੂੰ ਇੱਕ ਸਵਾਲ ਪੁੱਛਿਆ ਤੇ ਇਹਨਾਂ ਨੂੰ ਆਇਆ ਨਹੀਂ, ਫਿਰ ਰੋਟੀ ਤਾਂ ਨਹੀਂ ਨਾ ਖਾ ਸਕਦੇ। ਆਖਣ ਲੱਗਾ ਫਿਰ ਦੱਸੋ ਕਿਹੜਾ ਸਵਾਲ। ਉਹ ਆਖਣ ਲੱਗੇ ਜੀ ਇਹਨਾਂ ਨੂੰ ਆਖਿਆ ਤੂੜੀ ਦਾ ਖੱਬੜ ਕੱਢ ਕੇ ਦਿਓ ਤੇ ਫਿਰ ਬਿਸਮਿਲ੍ਲਾ ਪੜ੍ਹੋ। ਅਜੇ ਪੂਰਾ ਉਹਨਾਂ ਦੇ ਮੂੰਹ 'ਚੋਂ ਨਾ ਨਿਕਲਿਆ ਤੇ ਬਾਬਾ ਜੀ ਆਖਣ ਲੱਗੇ ਮੇਰਾ ਬੱਚਿਆ ਉਹ 2 ਘੁੱਟ ਪਾਣੀ ਲਿਆ ਹਾਂ ਛਾਨਣੀ 'ਚ ਪਾ ਕੇ ਤੇ ਵੇਖ ਮੈਂ ਤੈਨੂੰ ਕੱਢ ਦਿੰਦਾ, ਬਗੈਰ ਵੱਤਰੋਂ ਖੱਬੜ ਕਿਸੇ ਚੀਜ਼ ਦਾ ਨਹੀਂ ਨਿਕਲਦਾ, ਉਹਨੂੰ ਵੱਤਰ ਲਾਣਾ ਤੇ ਨਿਕਲਣਾ, ਨਾ ਛਾਨਣੀ 'ਚ ਪਾਣੀ ਆਉਣਾ ਸੀ ਤੇ ਨਾ ਤੂੜੀ ਦਾ ਖੱਬੜ ਨਿਕਲਣਾ ਸੀ। ਚਾਕਣ ਦੇ ਪੜ੍ਹੋ ਜੀ ਬਿਸਮਿਲ੍ਲਾ। ਉਹ ਲਾਕੜੀ ਆਖਣ ਲੱਗੇ ਪੜ੍ਹੋ ਜੀ ਬਿਸਮਿਲ੍ਲਾ। ਬਾਬੇ ਰਾਣੂ ਜੀ ਕੋਈ ਆਖੇ ਸਾਡੇ ਕੋਲ ਆਓ ਤੇ ਕੋਈ ਆਖੇ ਜੀ ਸਾਡੇ ਕੋਲ ਆਓ, ਮਿੱਠੇ ਲੂਣੇ ਚੌਲ ਖਾਧੇ ਰੱਜ ਕੇ
ਤੇ ਬਾਬੇ ਜੀ ਆਂਦੇ ਪੁੱਤਰ ਇਜਾਜ਼ਤ ਦਿਓ। ਆਖਣ ਲੱਗੇ ਨਾਮੇ ਮੌਲਾ ਬਾਬਾ ਜੀ ਸਾਨੂੰ ਤੁਹਾਂ ਚੋਂ ਕੱਢਣਾ। ਆਖਣ ਲੱਗਾ ਪੁੱਤਰ ਜਦੋਂ ਮੈਂ ਆਖਿਆ ਸੀ ਨਾ ਡੋਲਾ ਨਹੀਂ ਲੱਭਣਾ ਤੇ ਤੁਹਾਂ ਮੈਨੂੰ ਮਜ਼ਾਕ ਕੀਤਾ ਸੀ। ਚਲੋ ਥੋੜ੍ਹਾ ਹੀ ਬਾਤਾ ਇੱਕ ਅੱਧਾ ਹੀ ਹੁੰਦਾ ਨਾ ਤੇ ਮੈਨੂੰ ਤੁਹਾਨੂੰ ਸੱਦਣ ਦੀ ਵੀ ਲੋੜ ਕੋਈ ਨਹੀਂ ਸੀ। ਵਡੇਰਾ ਤੇ ਮੈਂ ਤੁਹਾਨੂੰ ਵੇਖ ਕੇ ਗੱਲ ਕੀਤੀ। ਤੁਹਾਂ ਮੈਨੂੰ ਵਕਤੀ ਤੌਰ ਪੁੱਤਰ ਮਾਹੌਲ ਹੀ ਕੀਤਾ ਬਾਬਾ ਜੀ ਸਾਡੇ ਕੋਲ ਚੇਟੇ ਜੋ ਮਰਜ਼ੀ ਚਿੱਟ, ਪਰ ਜਿਹੜਾ ਮੇਰੀ ਗੱਲ ਨੇ ਕੰਮ ਕੀਤਾ ਚਿੱਟ ਤੇ ਨਹੀਂ ਨਾ ਇੱਥੇ ਕਰ ਵਡੇਰਾ ਅੱਜ ਵੀ ਉਹਨਾਂ ਦੀ ਲੋੜ ਹੈ। ਜੋ ਮਰਜ਼ੀ ਹੋ ਜੇ ਅੱਜ ਵੀ ਕਿਧਰੇ ਨਾ ਉਹ ਕੋਲ ਬਹਾ ਲਓ ਉਹਦੇ ਕੋਲ ਕੋਈ ਗੱਲ ਸੁਣ ਲਓ ਤੇ ਫਾਇਦਾ ਹੋਵੇਗਾ। ਪੂਰੀ ਜ਼ਿੰਦਗੀ ਗੁਜ਼ਾਰੀ ਅੱਜ ਵੀ ਉਹ ਆਏ ਨਾ ਸਮਝੋ ਬਈ ਅੱਜ ਵੀ ਨਹੀਂ ਵਡੇਰੇ ਜਿਹੜੇ ਆਏ ਨੇ ਅੱਜ ਵੀ ਉਹਨਾਂ ਦੇ ਕੋਲ ਗੱਲ ਆਖਣ ਦੇ ਬਾਬਿਆਂ ਨੂੰ ਕਾਹਦਾ ਪਤਾ। ਬਾਬਿਆਂ ਨੂੰ ਕਾਹਦਾ ਪਤਾ।